ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਐਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਮੁਕਾਸ਼ਵਾ ਦੀ ਕਿਤਾਬ ਉਹਦਾ 3 ਬਾਬ ਉਹਦੀ 14ਵੀਂ ਆਇਤ ਤੇ ਗੌਰ ਕਰਾਂਗੇ ਤੇ ਪੜਾਂਗੇ। ਖੁਦਾ ਦੇ ਕਲਾਮ 'ਚ ਲਿਖਿਆ ਹੈ, ਤੇ ਲੁਦੀਕੀਆ ਦੀ ਕਲੀਸਿਆ ਦੇ ਫਰਿਸ਼ਤੇ ਨੂੰ ਇਹ ਲਿਖ ਵੀ ਜਿਹੜਾ ਆਮੀਨ ਤੇ ਸੱਚਾ ਤੇ ਬਰਹਕ ਗਵਾਹ ਹੈ ਤੇ ਖੁਦਾ ਦੀ ਖਲਕਤ ਦਾ ਮੁੱਢ ਹੈ, ਉਹ ਇਹ ਆਖਦਾ ਹੈ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਮੇਰੇ ਭਰਾਓ ਤੇ ਮੇਰੀ ਭੈਣੋ ਤੇ ਬੱਚਿਓ, ਇਹ ਮੁਕਾਸ਼ਵਾ ਦੀ ਕਿਤਾਬ ਜਿਹਨੂੰ ਅਸੀਂ ਯੋਹੰਨਾ ਆਰਫ ਦਾ ਮੁਕਾਸ਼ਵਾ ਕਹਿੰਦੇ ਆ, ਦਰਅਸਲ ਇਹ ਯਿਸੂ ਮਸੀਹ ਦਾ ਮੁਕਾਸ਼ਵਾ ਹੈ ਜਿਹੜਾ ਯੋਹੰਨਾ ਆਰਫ ਨੇ ਵੇਖਿਆ। ਕਿਤਾਬ ਇਹ ਦੱਸਦੀ ਹੈ, ਖੁਦਾ ਦਾ ਕਲਾਮ ਇਹ ਕਹਿੰਦਾ ਹੈ ਭਈ ਯੋਹੰਨਾ ਰੂਹ 'ਚ ਆ ਗਿਆ। ਤੇ ਜੇ ਅਸੀਂ ਥੋੜਾ ਜਿਹਾ ਹੋਰ ਪਿੱਛੇ ਜਾਂਦੇ ਆ ਤੇ ਅੱਗੇ ਲਿਖਿਆ ਹੋਇਆ ਹੈ, ਅੱਗੇ ਖੁਦਾ ਦੇ ਕਲਾਮ 'ਚ ਲਿਖਿਆ ਹੈ ਪਿੱਛੇ ਕਿ ਯੋਹੰਨਾ ਪਤਮਸ ਦੇ ਜਜ਼ੀਰੇ ਦੇ ਵਿੱਚ ਤੇ ਯਿਸੂ ਦੇ ਨਾਲ ਬੜਾ ਦਿਲ ਲੱਗਾ ਹੋਇਆ ਤੇ ਹਰ ਉਹਦੇ ਵੇਲੇ ਉਹਦੀ ਜ਼ਬਾਨ ਤੇ ਯਿਸੂ ਹੀ ਰਹਿੰਦਾ ਹੈ। ਲੇਕਿਨ ਇਸ ਤੋਂ ਪਹਿਲਾਂ ਉਹਨੂੰ ਤੇਲ ਦੇ ਕੜਾਹ 'ਚ ਸੁੱਟਿਆ ਜਾਂਦਾ ਹੈ। ਉਹ ਤੇਲ ਦੇ ਕੜਾਹ 'ਚ ਸੁੱਟਿਆ ਜਦੋਂ ਜਾਂਦਾ ਤਾਂ ਫੇਰ ਵੀ ਬਚ ਜਾਂਦਾ ਹੈ। ਤੇ ਪਤਮਸ ਦਾ ਜਜ਼ੀਰਾ ਇੱਕ ਐਸਾ ਹੈ ਕਿ ਜਿੱਥੇ ਬੰਦਾ ਬਚ ਕੇ ਨਹੀਂ ਆਉਂਦਾ, ਉਥੋਂ ਕੈਦੀ ਕੋਈ ਬਚ ਕੇ ਨਹੀਂ ਆਉਂਦਾ, ਇਸ ਲਈ ਕਿ ਉਥੇ ਸਮੁੰਦਰ ਦੇ ਵਿੱਚੋਂ ਕੀੜੇ ਬੜੇ ਜ਼ਹਿਰੀਲੇ ਨਿਕਲਦੇ ਸਨ। ਸੱਪ, ਬਿੱਛੂ, ਇੰਜ ਦੇ ਜ਼ਹਿਰੀਲੇ ਕੀੜੇ ਜਿਹੜੇ ਵੱਢਦੇ ਸਨ ਤੇ ਬੰਦਾ ਮਰ ਜਾਂਦਾ ਸੀ। ਇਹਨੂੰ ਉਥੇ ਜਜ਼ੀਰੇ ਦੇ ਵਿੱਚ ਰੱਖ ਦਿੱਤਾ ਗਿਆ। ਉਹ ਜਜ਼ੀਰੇ ਦੀ ਲੰਬਾਈ ਤਕਰੀਬਨ 10 ਮੀਲ ਰਕਬਾ ਸੀ ਉਹਦਾ। ਉੱਥੇ ਉਹਨੂੰ ਰੱਖਿਆ ਤੇ ਖੁਦਾ ਦਾ ਕਲਾਮ ਉਹਦੇ ਤੇ ਨਾਜ਼ਲ ਹੋਇਆ। ਤੇ ਉਹ ਕੀ ਵੇਂਦਾ ਹੈ, ਜ਼ਰਾ ਗੌਰ ਨਾਲ ਸੁਣੇ। ਮੈਂ ਕਲਾਮ ਇਸ ਲਈ ਕਿਹਾ ਕਿ ਉਹ ਲੇਟਿਆ ਹੋਇਆ ਤੇ ਉਹਦੀ ਜ਼ਬਾਨ ਤੋਂ ਯਸੂ ਯਸੂ ਨਿਕਲਦਾ ਹੈ। ਉਹਦੀ ਹਾਲਤ ਕੀ ਹੈ ਕਿ ਤੇਲ ਦੇ ਕੜਾਹ ਤੋਂ ਜਦੋਂ ਕੱਢਿਆ ਤੇ ਉਹਦੇ ਜਿਸਮ ਫੁੱਲਿਆ ਹੋਇਆ ਹੈ, ਛਾਲੇ ਹੋਏ ਨੇ ਤੇ ਪਾਸਾ ਪਲਟਦਾ ਤੇ ਖੂਨ ਨਿਕਲਦਾ ਤੇ ਪਾਣੀ ਨਿਕਲਦਾ ਤੇ ਲੈ ਜਿਵੇਂ ਨਾਲੀ ਵਗਦੀ ਹੈ ਨਾ, ਇਸ ਤਰ੍ਹਾਂ ਹੋਇਆ। ਤਕਲੀਫ ਬੜੀ ਉਹਨੂੰ, ਲੇਕਿਨ ਫਿਰ ਵੀ ਉਹਦੇ ਮੂੰਹ ਚੋਂ ਯਸੂ ਯਸੂ ਨਿਕਲਦਾ। ਕੋਈ ਗੱਲ ਨਹੀਂ ਖੁਦਾਵੰਦ, ਤੂੰ ਸਾਡੇ ਲਈ ਸਲੀਬ ਤੇ ਚੜਿਆ, ਇਹ ਤੇ ਸਲੀਬ ਦੇ ਦੁੱਖ ਨਾਲੋਂ ਕਿੰਨਾ ਘੱਟ ਹੈ। ਲੇਕਿਨ ਉਹ ਸਾਰੀਆਂ ਗੱਲਾਂ ਯਸੂ ਦੇ ਨਾਲ ਕਰਦਾ ਹੈ ਤੇ ਯਿਸੂ ਮਸੀਹ ਉਹਨੂੰ ਅਚਾਨਕ ਨਜ਼ਰ ਆਉਂਦੇ ਨੇ, ਲੇਕਿਨ ਉਹ ਪਛਾਣਦਾ ਨਹੀਂ। ਖੁਦਾ ਦਾ ਕਲਾਮ ਕਹਿੰਦਾ ਕਿ ਉਹਨੇ ਦੂਰੋਂ ਵੇਖਿਆ ਕਿ ਇੱਕ ਸ਼ਖਸ ਸਫੇਦ ਕੱਪੜੇ ਪਾਇਆ ਹੋਇਆ ਹੈ ਤੇ ਉਹਨੇ ਜਦੋਂ ਵੇਖਿਆ ਕਿ ਉਹਦੀਆਂ ਅੱਖਾਂ ਤੋਂ ਉਹਦੇ ਪੈਰ ਵੇਖੇ ਤੇ ਉਹ ਫਿਰ ਵੀ ਨਹੀਂ ਪਛਾਣ ਸਕਿਆ। ਲੇਕਿਨ ਫਿਰ ਯਿਸੂ ਮਸੀਹ ਦਾ ਤਾਰਫ ਕਰਾਉਣ ਲੱਗੇ ਇੱਕ ਸ਼ਖਸ ਆਂਦਾ ਹੈ, ਕੌਣ ਹੈ? ਕਹਿੰਦਾ ਮੈਂ ਨਹੀਂ ਜਾਣਦਾ। ਲੇਕਿਨ ਯਿਸੂ ਮਸੀਹ ਆਉਂਦੇ ਨੇ ਤਾਂ ਆਪਣਾ ਤਾਰਫ ਕਰਾਉਂਦੇ ਨੇ, ਕਹਿੰਦੇ ਨੇ ਵੇਖ ਮੈਂ ਮਰ ਗਿਆ ਸਾਂ, ਹੁਣ ਜ਼ਿੰਦਾ ਤੇ ਅਬਦੁੱਲਾਬਾਦ ਜ਼ਿੰਦਾ ਰਹਾਂਗਾ। ਮੌਤ ਦੀਆਂ ਤੇ ਆਲਮੇ ਰਵਾ ਦੀਆਂ ਕੁੰਜੀਆਂ ਮੇਰੇ ਕੋਲ ਨੇ। ਜਦੋਂ ਇੰਨੀ ਗੱਲ ਕਹੀ ਤੇ ਯੋਹੰਨਾ ਨੇ ਸਾਫ਼ ਪਛਾਣ ਲਿਆ ਕਿ ਇਹ ਯਿਸੂ ਮਸੀਹ ਹੈ ਤੇ ਉਹ ਯਿਸੂ ਮਸੀਹ ਦੇ ਅੱਗੇ ਮੂੰਹ ਦੇ ਵੱਲ ਡਿੱਗ ਪਿਆ, ਮੂਧੜੇ ਮੂੰਹ ਡਿੱਗ ਪਿਆ ਤੇ ਸਜਦਾ ਕੀਤਾ। ਉਹਨੂੰ ਫਿਰ ਹੋਸ਼ ਨਹੀਂ ਰਹੀ ਕਿ ਮੈਂ ਕੀ ਕਰਾਂ। ਉਹਨੇ ਸਿਰਫ ਮੂਧੜੇ ਮੂੰਹ ਹੋ ਗਿਆ ਤੇ ਮੁੜ ਕੇ ਯਿਸੂ ਨਾਲ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ। ਤੇ ਇਹ ਮੁਕਾਸ਼ਵਾ ਦੀ ਕਿਤਾਬ ਜਿਹੜੀ ਹੈ, ਇਹ ਲਿਖੀ ਗਈ ਜਿਹੜੀ ਹੈ, ਇਹ ਇੰਜ ਲਿਖੀ ਗਈ ਹੈ ਤੇ ਉਹਨੇ ਫਿਰ ਉਦੋਂ ਲਿਖੀ ਵੀ ਤੇ ਕੁਝ ਗੱਲਾਂ ਰਾਸ 'ਚ ਵੀ ਰੱਖੀਆਂ। ਲੇਕਿਨ ਇਹ ਕਹਿੰਦਾ ਹੈ 3 ਬਾਬ ਦੇ ਵਿੱਚ ਖੁਦਾ ਇਹਨੂੰ ਕਹਿੰਦਾ ਹੈ, ਯਿਸੂ ਇਹਨੂੰ ਕਹਿੰਦਾ ਹੈ ਕਿ ਲੁਦੀਕੀਆ ਦੀ ਕਲੀਸਿਆ ਨੂੰ ਇਹ ਲਿਖ, ਉਹਦੇ ਫਰਿਸ਼ਤੇ ਨੂੰ ਲਿਖ
ਤੇ ਯਾਦ ਰੱਖੋ ਉਸ ਵਕਤ ਕਲੀਸਿਆ ਦਾ ਜਿਹੜਾ ਪਾਸਬਾਨ ਹੁੰਦਾ ਸੀ, ਜਿਹੜਾ ਪਾਸਟਰ ਹੁੰਦਾ ਸੀ, ਜਿਹੜਾ ਪਾਦਰੀ ਹੁੰਦਾ ਸੀ, ਉਹਨੂੰ ਫਰਿਸ਼ਤਾ ਕਿਹਾ ਗਿਆ ਕਿ ਉਹਨੂੰ ਲਿਖ, ਉਹਨੂੰ ਕਹਿ ਕਿ ਮੈਂ ਜਾਣਨਾ ਆ। ਲੇਕਿਨ ਉਸ ਤੋਂ ਪਹਿਲਾਂ ਜਿਵੇਂ ਉਹ ਤੇ ਤਾਰਫ ਕਰਾਂਦਾ ਤੇ ਇਸ ਤਰ੍ਹਾਂ ਹੀ ਇਹ ਤੇ ਤਾਰਫ ਕਰਾਉਣ ਡਿਆ, ਕਹਿੰਦਾ ਜਿਹੜਾ ਆਮੀਨ ਤੇ ਸੱਚਾ ਤੇ ਬਰਹਕ ਗਵਾਹ ਹੈ ਤੇ ਖੁਦਾ ਦੀ ਖਲਕਤ ਦਾ ਮੁੱਢ ਹੈ, ਉਹ ਇਹ ਆਖਦਾ ਹੈ। ਇਹ ਆਖਣ ਵਾਲੀ ਜਿਹੜੀ ਗੱਲ ਹੈ ਇਹ ਅਸੀਂ ਅਗਲੇ ਪੈਗਾਮ 'ਚ ਸੁਣਾਂਗੇ ਤੇ ਸਮਝਾਂਗੇ। ਲੇਕਿਨ ਅੱਜ ਇੰਨੀ ਰੱਖਦੇ ਆ ਕਿ ਉਹਦੇ ਸਿਫਾਤੀ ਨਾਂ ਜਿਹੜੇ ਨੇ ਕਿ ਜਿਹੜਾ ਆਮੀਨ ਹੈ, ਅਸੀਂ ਅੱਜ ਦੇ ਦੌਰ ਦੇ ਵਿੱਚ ਖੁਦਾ ਦੇ ਖਾਦਮ ਸਾਨੂੰ ਇਹ ਸਿਖਾਉਂਦੇ ਨੇ ਕਿ ਆਮੀਨ ਦਾ ਮਤਲਬ ਹੈ ਐਂਜੀ ਹੋਵੇ, ਤੇ ਸੱਚਾ ਜਿਹੜਾ ਸੱਚਾਈ ਨਾਲ ਚੱਲਦਾ ਹੈ, ਤੇ ਬਰਹਕ ਜਿਹੜਾ ਹੱਕ ਤੇ ਵੇ, ਤੇ ਖੁਦਾ ਦੀ ਖਲਕਤ ਦਾ ਮੁੱਢ ਜਿਹੜਾ ਸ਼ੁਰੂ ਤੋਂ ਹੀ ਹੈ। ਤੇ ਮੁਕਾਸ਼ਵਾ ਦੀ ਕਿਤਾਬ ਇਹ ਦੱਸਦੀ ਹੈ ਕਿ ਯਿਸੂ ਮਸੀਹ ਜਿਹੜਾ ਉਹ ਸ਼ੁਰੂ ਵੀ ਹੈ ਤੇ ਆਖਰ ਵੀ ਹੈ, ਤੇ ਹੱਕ ਤੇ ਉਹ ਹੀ ਰਿਹਾ, ਉਹਦੇ ਅੰਦਰ ਕੋਈ ਗੁਨਾਹ ਨਹੀਂ ਸੀ, ਸਚਾਈ ਨਾਲ ਉਹੀ ਚੱਲਿਆ। ਤੇ ਆਮੀਨ ਇਹ ਉਹਦੇ ਸਫਾਤੀ ਨਾਂ ਨੇ, ਸਿਫਤ ਦੱਸੀ ਗਈ ਉਹਦੇ ਨਾਵਾਂ ਦੀ ਕਿ ਉਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਸਨ। ਤੇ ਉਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਨਾ ਆ। ਉਹ ਸਾਨੂੰ ਕਹਿੰਦਾ ਹੈ ਕਿ ਤੂੰ ਕੀ ਕਰਨਾ ਹੈ, ਮੈਂ ਤੇਰੇ ਕੰਮਾਂ ਨੂੰ ਵੀ ਵੇਖਣਾ, ਤੈਨੂੰ ਵੀ ਵੇਖਣਾ ਵਾ ਕਿ ਮੈਂ ਤੇਰੀ ਖਾਤਰ, ਯਾਨੀ ਯਿਸੂ ਮਸੀਹ ਕਹਿੰਦਾ ਮੈਂ ਤੇਰੀ ਖਾਤਰ ਸਲੀਬ ਤੇ ਚੜਿਆ, ਤੇਰੇ ਗੁਨਾਹ ਲੈ ਕੇ ਸਲੀਬ ਤੇ ਚੜਿਆ, ਤੇ ਮੈਂ ਕਫਾਰਾ ਦਿੱਤਾ ਆਪਣੀ ਜਾਨ ਦਾ, ਤੇਰੇ ਗੁਨਾਹ ਮਾਫ ਹੋ ਗਏ ਨੇ, ਤੇ ਤੂੰ ਕੀ ਕਰਨ ਡਿਆ? ਜ਼ਰਾ ਸੋਚ ਕੀ ਕਰਨਾ ਹੈ। ਤੇ ਮਰਕਸ ਦੀ ਅੰਜੀਲ 'ਚ ਲਿਖਿਆ ਹੈ, ਮਰਕਸ ਇਹਨੂੰ ਬਿਆਨ ਕਰਦਾ ਹੈ 16ਵੇਂ ਬਾਬ ਦੀ 16ਵੀਂ ਆਇਤ, ਕਹਿੰਦਾ ਯਿਸੂ ਮਸੀਹ ਤੇ ਜਿਹੜਾ ਈਮਾਨ ਲਿਆਏਗਾ ਤੇ ਬਪਤਿਸਮਾ ਲਏਗਾ ਉਹ ਨਜਾਤ ਪਾਏਗਾ, ਤੇ ਜਿਹੜਾ ਈਮਾਨ ਨਹੀਂ ਲਿਆਏਗਾ ਉਹ ਮੁਜਰਮ ਠਹਿਰਾਇਆ ਜਾਏਗਾ। ਤੇ ਅੱਜ ਅਸੀਂ ਕੀ ਕਰਨੇ ਆ ਕਿ ਸਾਡਾ ਈਮਾਨ ਯਿਸੂ ਮਸੀਹ ਤੇ ਹੈ ਵੇ? ਅਸੀਂ ਈਮਾਨ ਤੇ ਵੀ ਗੱਲ ਕਰਾਂਗੇ, ਅਸੀਂ ਉਂਝ ਕਹਿ ਦਿੰਦੇ ਆ, ਲੇਕਿਨ ਜ਼ਰਾ ਅਗਲੇ ਪੈਗਾਮ 'ਚ ਮੈਂ ਦੱਸਾਂਗਾ ਰਾਈ ਦਾ ਦਾਣਾ ਵਿਖਾ ਕੇ ਵੀ। ਯਿਸੂ ਮਸੀਹ ਨੇ ਕਿਹਾ ਸੀ ਰਾਈ ਦੇ ਦਾਣੇ ਜਿਨ੍ਹਾਂ ਤੁਹਾਡੇ ਅੰਦਰ ਅਗਰ ਈਮਾਨ ਹੈ ਤੇ ਤੁਸੀਂ ਇਹ ਕਹੋ ਕਿ ਇਹ ਪਹਾੜ ਇੱਥੋਂ ਸਮੁੰਦਰ 'ਚ ਚਲਾ ਜਾ ਤੇ ਉਹ ਚਲਾ ਜਾਏਗਾ। ਲੇਕਿਨ ਸਾਡੇ ਅੰਦਰ ਈਮਾਨ ਕੀ ਹੈ? ਲੇਕਿਨ ਹਾਲੀ ਤੇ ਮੈਂ ਸ਼ੁਰੂਆਤ ਦੀ ਗੱਲ ਕਰਨ ਲੱਗਾ, ਹਾਲੀ ਈਮਾਨ ਦੀ ਗੱਲ ਨਹੀਂ ਕਰਨ ਲੱਗਾ। ਸਿਰਫ ਇੰਨਾ ਕਹਿਣਾ ਕਿ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਏਗਾ ਤੇ ਬਪਤਿਸਮਾ ਲਏਗਾ ਉਹ ਨਜਾਤ ਪਾਏਗਾ, ਤੇ ਜਿਹੜਾ ਈਮਾਨ ਨਹੀਂ ਲਿਆਏਗਾ ਉਹ ਮੁਜਰਮ ਬਣੇਗਾ, ਤੇ ਮੁਜਰਮ ਨੂੰ ਸਜ਼ਾ ਹੁੰਦੀ ਹੈ। ਤੇ ਮੇਰੇ ਭਰਾਓ ਤੇ ਮੇਰੀ ਭੈਣੋ, ਖੁਦਾ ਤੋਂ ਸਜ਼ਾ ਨਾ ਪਾਓ। ਬੱਚਿਓ ਗੌਰ ਨਾਲ ਸਮਝ ਲਓ, ਜਵਾਨੋ ਗੌਰ ਨਾਲ ਸਮਝ ਲਓ, ਸਜ਼ਾ ਤੋਂ ਬਚੋ। ਯਿਸੂ ਮਸੀਹ ਤੇ ਈਮਾਨ ਲਿਆਓ ਤੇ ਆਪਣੀ ਜ਼ਿੰਦਗੀ ਯਿਸੂ ਦੇ ਨਾਲ ਗੁਜ਼ਾਰੋ, ਬਪਤਿਸਮਾ ਲਵੋ ਤੇ ਮੁਜਰਮ ਨਾ ਬਣੋ। ਕਿਉਂ? ਮੁਜਰਮ ਨੂੰ ਸਜ਼ਾ ਮਿਲਣੀ ਜੇ, ਤੇ ਖੁਦਾ ਦੀ ਸਜ਼ਾ ਜਿਹੜੀ ਖੁਦਾ ਸਜ਼ਾ ਦਿੰਦਾ ਉਹ ਇਹ ਜੇ ਕਿ ਅੱਗ ਦੀ ਭੱਠੀ, ਦੋਜ਼ਖ, ਜਿੱਥੇ ਬੁਝਦੀ ਨਹੀਂ ਗਈ ਅੱਗ, ਉਹਦੇ ਵਿੱਚ ਉਹਨੇ ਸੁੱਟਣਾ ਜੇ। ਤੇ ਇਸ ਲਈ ਹੁਣ ਮੌਕਾ ਹੈ, ਜਿਹੜੇ ਕਲਾਮ ਸੁਣਦੇ ਨੇ ਪਏ, ਜਿਹੜੇ ਆ ਵੀਡੀਓ ਵੇਖਦੇ ਨੇ, ਮੈਂ ਉਹਨਾਂ ਅੱਗੇ ਦਰਖਾਸਤ ਕਰਨਾ, ਮਿਹਰਬਾਨੀ ਕਰੋ, ਆਪਣੀ ਜਾਨ ਵੀ ਬਚਾਓ ਤੇ ਆਪਣੇ ਦੋਸਤਾਂ ਦੀ ਵੀ ਬਚਾਓ, ਖੁਦ ਵੀ ਆਪਣੇ ਗੁਨਾਹਾਂ ਤੋਂ ਤੋਬਾ ਕਰੋ ਤੇ ਯਿਸੂ ਮਸੀਹ ਤੇ ਈਮਾਨ ਲਿਆਓ ਤੇ ਬਪਤਿਸਮਾ ਲਓ ਤੇ ਨਜਾਤ ਪਾਓ, ਤੇ ਤੁਹਾਡੇ ਦੋਸਤ ਵੀ ਨਜਾਤ ਪਾਣ, ਤੁਹਾਡੇ ਰਿਸ਼ਤੇਦਾਰ ਵੀ ਨਜਾਤ ਪਾਣ, ਤਾਂ ਕਿ ਮੁਜਰਮ ਨਾ ਬਣੋ। ਮੁਜਰਮ ਸਜ਼ਾ ਪਾਣਗੇ ਤੇ ਇਸ ਲਈ ਸਜ਼ਾਵਾਂ ਤੋਂ ਬਚੋ, ਵੱਡੀ ਸਜ਼ਾ ਤੋਂ ਬਚੋ। ਜਿਹਦੇ ਲਈ ਖੁਦਾ ਨੇ ਕੁਰਬਾਨੀ ਦਿੱਤੀ ਹੈ ਉਹ ਸਾਨੂੰ ਛੁਡਾਉਣ ਲਈ ਆਇਆ ਤੇ ਬਚਾਉਣ ਲਈ ਆਇਆ। ਮੈਂ ਉਮੀਦ ਕਰਨਾ ਕਿ ਤੁਸੀਂ ਆਪ ਵੀ ਇਸ ਕਲਾਮ ਤੇ ਅਮਲ ਕਰੋਗੇ ਤੇ ਆਪਣੇ ਦੋਸਤਾਂ ਨੂੰ ਵੀ ਦੱਸੋਗੇ ਕਿ ਤੁਸੀਂ ਵੀ ਆ ਜਾਓ, ਇਸ ਕਲਾਮ ਤੇ ਅਮਲ ਕਰੋ, ਤਾਂ ਕਿ ਤੁਹਾਡੀ ਜ਼ਿੰਦਗੀ ਬਚ ਜਾਏ, ਮੁਜਰਮ ਨਾ ਬਣੋ। ਕਿਉਂ? ਅਸੀਂ ਖੁਦਾ ਤੇ ਈਮਾਨ ਲਿਆ ਕੇ ਹੀ ਆਪਣੀ ਜ਼ਿੰਦਗੀ ਬਚਾ ਸਕਨੇ ਹਾਂ। ਮੈਂ ਉਮੀਦ ਕਰਨਾ ਕਿ ਤੁਹਾਨੂੰ ਇਹ ਕਲਾਮ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਹਦੇ ਤੇ ਅਮਲ ਕਰਕੇ ਆਪਣੀ ਜ਼ਿੰਦਗੀ ਬਚਾਓਗੇ। ਖੁਦਾ ਤੁਹਾਨੂੰ ਬਰਕਤ ਦੇਵੇ।